ਸੈਂਟਰਲ ਕੈਲੀਫੋਰਨੀਆ ਦੇ ਵਿੱਚ 3 ਬਹੁਤ ਹੀ ਖਤਰਨਾਕ ਫੈਕਟਰਸ ਆ ਲੋਕਾਂ ਦੀ ਸਿਹਤ ਨੂੰ ਅਫੈਕਟ ਕਰ ਰਹੇ ਹੈਗੇ ਆ ਸੈਂਟਰਲ ਵੈਲੀ ਦੇ ਵਿੱਚ। ਕਹਿੰਦੇ ਇੱਕ ਤਾਂ ਟ੍ਰਿਪਲ ਡਿਜਿਟ ਟੈਂਪਰੇਚਰ ਆ, ਇਸ ਤੋਂ ਬਿਨਾਂ ਵਾਈਲਡ ਫਾਇਰ ਸਮੋਕ ਤੇ ਓਜ਼ੋਨ ਪੋਲਿਊਸ਼ਨ। ਇਹ 3 ਚੀਜ਼ਾਂ ਬਹੁਤ ਜ਼ਿਆਦਾ ਫੈਕਟਰ ਕਰ ਰਹੀਆਂ ਆ। ਵੈਲੀ ਏਅਰ ਡਿਸਟ੍ਰਿਕਟ ਨੇ ਇਹ ਕਿਹਾ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਆ, ਸਕੂਲ ਤੋਂ ਲੈ ਕੇ ਆ ਰਹੇ ਆ, ਮੇਕ ਸ਼ੋਰ ਕਰੋ ਵੀ ਤੁਸੀਂ ਜੋ ਮਾਸਕ ਆ ਉਹ ਪਾਏ ਹੋਏ ਹੋਣ। ਕਿਉਂਕਿ ਪੋਲਿਊਸ਼ਨ ਇੰਨੀ ਜ਼ਿਆਦੇ ਆ, ਉਹਦੇ ਨਾਲ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈਗੀ ਆ। ਅਨਹੈਲਥੀ ਏਅਰ ਯੋਸੇਮਿਟੀ ਨੈਸ਼ਨਲ ਪਾਰਕ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੀ, ਕਿਉਂਕਿ ਉਸ ਸਾਈਡ ਵੀ ਅੱਗਾਂ ਲੱਗੀਆਂ ਹੋਈਆਂ ਸੀਗੀਆਂ। ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, 2 ਜਿਹੜੇ ਹਾਊਸ ਦੇ ਡੈਮੋਕ੍ਰੇਟਸ ਆ, ਉਹ ਜਿਹੜੇ ਬੇਲ ਆਊਟ ਫੰਡਸ, ਕੋਵਿਡ ਦੇ ਬੇਲ ਆਊਟ ਫੰਡਸ ਏਅਰਲਾਈਨਸ ਨੂੰ ਦਿੱਤੇ ਗਏ ਆ, ਉਸ ਦੇ ਰਿਵਿਊ ਕਰਨ ਬਾਰੇ ਸੋਚ ਲਏ ਆ। $54 ਬਿਲੀਅਨ ਟੈਕਸਪੇਅਰ ਮਨੀ ਦਾ ਏਅਰਲਾਈਨਸ ਨੂੰ ਦਿੱਤਾ ਗਿਆ ਸੀਗਾ, ਇਸ ਕਰਕੇ ਵੀ ਉਹ ਆਪਣੇ ਜਿਹੜੇ ਵਰਕਰਸ ਆ ਉਹਨਾਂ ਨੂੰ ਲੇ ਆਫ ਨਾ ਕਰਨ। ਕੈਰੀਅਰਸ ਨੇ ਕਹਿੰਦੇ ਵਰਕਰਸ ਨੂੰ ਬਾਏ ਆਊਟ ਕਰਨ ਦੇ ਲਈ ਪ੍ਰੇਰਿਆ ਤੇ ਜਾਂ ਉਹਨਾਂ ਨੂੰ ਐਕਸਟੈਂਡਡ ਲੀਵ ਆਫ ਐਬਸੈਂਟ ਜਿਹੜੀ ਉਹ ਦਿੱਤੀ ਆ। ਹਾਊਸ ਓਵਰਸਾਈਟ ਕਮੇਟੀ ਇਹ ਹੁਣ ਕਰ ਰਹੀ ਹੈ, ਟ੍ਰੈਜਰੀ ਡਿਪਾਰਟਮੈਂਟ ਨੂੰ ਕਹਿ ਰਹੀ ਆ ਵੀ ਇਹਨਾਂ ਏਅਰਲਾਈਨਸ ਨੂੰ ਪ੍ਰੈਸ ਕਰਕੇ ਜਿਹੜਾ ਆ ਉਹ ਪਤਾ ਲਾਇਆ ਜਾਵੇ ਵੀ ਕੀ ਇਹ ਜਿਹੜੇ ਏਡ ਪੈਕੇਜ ਜਿਹੜਾ ਦਿੱਤਾ $54 ਬਿਲੀਅਨ ਵੱਖ-ਵੱਖ ਏਅਰਲਾਈਨਸ ਨੂੰ, ਇਹ ਬਾਏ ਆਊਟਸ ਦੇ ਲਈ ਤਾਂ ਨਹੀਂ ਕਿਤੇ ਜਿਹੜੇ ਉਹ ਵਰਤੇ ਗਏ ਹੈਗੇ ਆ। ਸੋ ਟ੍ਰੈਜਰੀ ਡਿਪਾਰਟਮੈਂਟ ਵਾਚਡੌਗ ਨੂੰ ਇਹਨਾਂ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਇਹ ਜਿਹੜੇ 2 ਹਾਊਸ ਡੈਮੋਕ੍ਰੇਟਸ ਆ ਉਹ ਆਖ ਰਹੇ ਆ। ਰਿਪਰੈਜ਼ੈਂਟੇਟਿਵ ਕੈਰੋਲਾਈਨ ਮੈਲੋਨੀ ਨਿਊਯਾਰਕ ਤੋਂ ਤੇ ਜਿਹੜੇ ਹਾਊਸ ਕਮੇਟੀ ਔਨ ਓਵਰਸਾਈਟ ਐਂਡ ਰਿਫਾਰਮ ਦੇ ਚੇਅਰਵੂਮਨ ਆ, ਤੇ ਜੇਮਸ ਕਲਾਈਬਰਨ ਸਾਊਥ ਕੈਰੋਲਾਈਨਾ ਦੇ ਡੈਮੋਕ੍ਰੇਟ ਜਿਹੜੇ ਚੇਅਰਮੈਨ ਨੇ ਸਿਲੈਕਟ ਸਬ ਕਮੇਟੀ ਕਰੋਨਾ ਵਾਇਰਸ ਕ੍ਰਾਈਸਿਸ ਦੀ, ਉਸ ਨੂੰ ਲੈ ਕੇ। ਸੋ ਇਹਨਾਂ ਦੋਨਾਂ ਦੀ ਇਹ ਹੁਣ ਮੰਗ ਹੈਗੀ ਆ। ਸੋ $54 ਬਿਲੀਅਨ ਅਮਰੀਕਨ, ਡੈਲਟਾ, ਯੂਨਾਈਟਿਡ, ਸਾਊਥ ਵੈਸਟ ਤੇ ਹੋਰ ਜਿਹੜੇ US ਕੈਰੀਅਰਸ ਆ ਉਹਨਾਂ ਨੂੰ ਪੇਰੋਲ ਸਪੋਰਟ ਪ੍ਰੋਗਰਾਮ ਫਾਰ ਏਅਰਲਾਈਨਸ ਦੇ ਤਹਿਤ ਵਿਸ਼ੇਸ਼ ਤੌਰ ਦੇ ਉੱਤੇ ਦਿੱਤੇ ਗਏ ਸੀ ਵੀ ਆਪਣੇ ਜਿਹੜੇ EMPLOYEES ਆ ਉਹਨਾਂ ਨੂੰ ਕੰਮ ਤੋਂ ਨਾ ਕੱਢਣ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਹਾਈਕਰ ਪਹਾੜੀ ਤੇ ਚੜ੍ਹਨ ਵਾਲਾ, ਉਸ ਦੀ ਜਿਹੜੀ ਬੋਡੀ ਆ 4 ਦਿਨਾਂ ਦੇ ਬਾਅਦ ਮਿਲੀ ਹੈਗੀ ਆ। ਇਹ ਜੋ ਹਾਈਕਰ ਹੈਗਾ ਜਿਸ ਦਾ ਨਾਂ ਟਿਮ ਸਿਗਰਨੋਲੀ ਕਰਕੇ ਦੱਸਿਆ ਗਿਆ, 29 ਸਾਲਾਂ ਦਾ ਆ, ਆਪਣੀ ਗਰਲਫ੍ਰੈਂਡ ਦੇ ਨਾਲ ਹਾਈਕ ਕਰ ਰਿਹਾ ਸੀ ਗੈਵੀਓਟਾ ਟ੍ਰੇਲ ਜੋ ਸੈਂਟਾ ਬਾਰਬਰਾ ਦੇ ਵਿੱਚ ਹੈਗੀ ਆ। ਤੇ ਉੱਥੇ ਹੀਟ ਬਹੁਤ ਜ਼ਿਆਦਾ ਹੋ ਗਈ ਤੇ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਪਈ ਤੇ ਪਾਣੀ ਲੱਭਣ ਦੇ ਲਈ ਇਹ ਗਿਆ ਤੇ ਮੁੜ ਕੇ ਜੋ ਉਹਦੀ ਗਰਲਫ੍ਰੈਂਡ ਆ ਉਹ ਉਹਨਾਂ ਦਾ ਜਿਹੜਾ ਆ ਉੱਥੋਂ ਵਿਛੋੜਾ ਹੋ ਗਿਆ। ਪਤਾ ਨਹੀਂ ਲੱਗਾ ਉਹਨਾਂ ਨੂੰ ਕਿੱਧਰ ਜਾਈਏ। ਤੇ ਬਾਅਦ ਦੇ ਵਿੱਚ ਜੋ ਉਸਦੀ ਗਰਲਫ੍ਰੈਂਡ ਸੀ ਉਸ ਨੂੰ ਤਾਂ ਰੈਸਕਿਊ ਟੀਮ ਨੇ ਬਚਾ ਲਿਆ, ਪਰ ਇਸ ਦੀ ਜਿਹੜੀ ਆ 4 ਦਿਨ ਸਰਚ ਕਰਦੇ ਰਹੇ ਤੇ 4 ਦਿਨਾਂ ਬਾਅਦ ਹੁਣ ਪਤਾ ਲੱਗਾ ਹੈਗਾ ਆ ਵੀ ਇਸ ਦੀ ਮੌਤ ਹੋ ਗਈ ਤੇ ਇਹਦੀ ਜਿਹੜੀ ਬੋਡੀ ਆ ਉਹ ਲੱਭੀ ਹੈਗੀ ਆ। ਜੋ ਸੈਂਟਾ ਬਾਰਬਰਾ ਕਾਉਂਟੀ ਦੇ ਪੁਲਿਸ ਆਫੀਸ਼ੀਅਲਸ ਆ ਉਹ ਕਹਿੰਦੇ ਵੀ ਸਾਨੂੰ ਕੋਈ ਫਾਲ ਪਲੇ ਤਾਂ ਨਹੀਂ ਲੱਗਦਾ, ਇਹ 'ਚ ਕੁਛ ਨਹੀਂ ਲੱਗਦਾ ਵੀ ਕਿਸੇ ਨੇ ਉਹਨੂੰ ਮਾਰਿਆ ਹੋਵੇ, ਪਰ ਹੀਟ ਇੰਨੀ ਜ਼ਿਆਦਾ ਸੀ ਉਹਦੇ ਕਰਕੇ ਤੇ ਡੀਹਾਈਡਰੇਸ਼ਨ ਕਰਕੇ ਇਸ ਦੀ ਮੌਤ ਹੋ ਗਈ ਆ।